ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬਾਨੋ ਜੀ ਦੱਸਣ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾ ਜੇ 4082722500 408-272-2500 ਤੁਸੀਂ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਆ ਲੈ ਸਕਦੇ ਹਾਂ। ਗੁਰਦੀਪ ਸਿੰਘ ਪਿਰਦੀ, ਕਲੋਵਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਸੁਰਿੰਦਰ ਸਿੰਘ ਗਿੱਲ, ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਦਰਸ਼ਨ ਸਿੰਘ, ਰਘਵੀਰ ਕੌਰ, ਸਲਮਾ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਮੇਰੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਬਾਨੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਮਿਹਰਬਾਨੀ। ਗੱਲ ਕਰਦੇ ਆ, ਜਦੋਂ ਛੋਟੇ ਹੁੰਦੇ ਸੀ ਉਦੋਂ ਤੋਂ SYL ਨਹਿਰ ਦਾ ਸੁਣਦੇ ਆਏ ਹੈਗੇ ਆ। ਉਹ ਭੂਤ ਜਿਹਾ ਜਿਹੜਾ ਜਿੰਨਿਆਂ ਅੰਦਰ ਬਾੜਿਆ ਸੀਗਾ, ਜਦੋਂ ਜੀ ਕਰਦਾ ਬਾਹਰ ਕੱਢ ਲੈਂਦੇ, ਹੁਣ ਫਿਰ ਬਾਹਰ ਕੱਢਿਆ ਹੋਇਆ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਪਿਛਲੇ ਦਿਨੀ ਆਖਿਆ ਸੀਗਾ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਵਿਚੋਲਗਿਰੀ ਕਰਕੇ ਦੋਨਾਂ ਮੁੱਖ ਮੰਤਰੀਆਂ ਨੂੰ ਬਿਠਾ ਦੇ। ਬਹੁਤ ਸਾਰੇ ਲੋਕ ਸੋਚਦੇ ਆ ਕਿ ਸੁਪਰੀਮ ਕੋਰਟ ਦਾ ਫੈਸਲਾ ਇਹਦੇ ਉੱਤੇ ਆ ਸਕਦਾ, ਉਹ ਇਹ ਕਹਿ ਸਕਦੀ ਨਹਿਰ ਬਣਾਓ। ਐਕਚੁਅਲੀ ਕੀ ਆ, ਜਿਹੜਾ ਜਦੋਂ ਪਿਛਲੀ ਟਰਮ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਜਿਹੜੇ ਪਾਣੀ ਦੇ ਸਮਝੌਤੇ ਰੱਦ ਕੀਤੇ ਸੀ ਉਸ ਮਾਮਲੇ ਦੇ ਉੱਤੇ, ਕਿਉਂਕਿ ਉਹ ਫਾਈਲ ਰਾਸ਼ਟਰਪਤੀ ਦੇ ਕੋਲੇ ਸੀ। ਰਾਸ਼ਟਰਪਤੀ ਨੇ ਸੁਪਰੀਮ ਕੋਰਟ ਤੋਂ ਸਲਾਹ ਲਈ ਕਿ ਮੈਨੂੰ ਦੱਸੋ ਮੈਂ ਇਹਦੇ ਵਿੱਚ ਕੀ ਕਰਾਂ। ਉਹ ਮਾਮਲਾ ਸੁਪਰੀਮ ਕੋਰਟ ਦੇ ਕੋਲੇ ਆ। ਕੋਈ ਫੈਸਲਾ ਜਿਹੜਾ ਜੀ ਉਹ ਇਹਦੇ ਉੱਤੇ ਕਿਵੇਂ ਦੇਊਗੀ ਸੁਪਰੀਮ ਕੋਰਟ, ਟੈਕਨੀਕਲੀ ਇਹ ਜਿਹੜਾ ਜੀ ਉਹ ਨਹੀਂ ਪਤਾ। ਦੂਸਰੀ ਗੱਲ ਜਿਹੜੀ ਇਹਦੇ ਵਿੱਚ ਅਹਿਮ ਜਿਹੜੀ ਉਹ ਇਹ ਹੈਗੀ ਆ ਕਿ ਜੇ ਰਾਈਪੇਰੀਅਨ ਕਾਨੂੰਨ ਦੇ ਮੁਤਾਬਕ ਜਿਹੜਾ ਜੀ ਉਹ ਚੱਲਦਾ ਪੰਜਾਬ, ਉਹਦੀ ਗੱਲ ਅਜੇ ਵੀ ਨਹੀਂ ਜਿਹੜੀ ਜੀ ਉਹ ਹੋ ਰਹੀ। ਕੇਂਦਰ ਦੀ ਸਰਕਾਰ ਨੇ ਵਿਚੋਲਗਿਰੀ ਕਰਦਿਆਂ ਹੋਇਆ, ਜਿਹੜੇ ਇਹਦੇ ਵਿੱਚ ਇਸ ਵੇਲੇ ਜਲ ਸਰੋਤ ਮੰਤਰੀ ਨੇ ਗਜਿੰਦਰ ਸਿੰਘ ਸ਼ੇਖਾਵਤ, ਉਹਨੇ ਹਰਿਆਣਾ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਜਿਹੜਾ ਜੀ ਉਹ ਹਿੱਸਾ ਲਿਆ। ਇਹ ਜਿਹੜੀ ਹੋਈ ਸੀਗੀ ਜੀ ਆਪਣੇ ਵੀਡੀਓ ਦੇ ਰਾਹੀਂ ਗੱਲਬਾਤ। ਉਹਨਾਂ ਦਾ ਬਿਆਨ ਇਹ ਆ ਗਿਆ ਕਿ ਅਗਲੀ ਜਿਹੜੀ ਗੱਲਬਾਤ ਹੈ ਉਹ 1 ਹਫ਼ਤੇ ਤੋਂ ਬਾਅਦ ਫੇਰ ਦੌਰ ਹੋਊਗਾ। ਕਹਿੰਦੇ ਨੇੜੇ ਪਹੁੰਚ ਗਏ ਅਸੀਂ ਜਿਹੜਾ ਜੀ ਉਹ ਸਮਝੌਤੇ ਦੇ। ਹੁਣ ਸਮਝੌਤੇ ਦੇ ਨੇੜੇ ਕਿਵੇਂ ਪਹੁੰਚ ਗਏ ਆ ਇਹ ਨਹੀਂ ਜਿਹੜਾ ਜੀ ਉਹ ਪਤਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹਿਤੀ ਆ ਕਿ ਇਹ ਜੇ SYL ਜਿਹੜੀ ਉਹ ਬਣਦੀ ਆ ਮੌਜੂਦਾ ਸਥਿਤੀ ਦੇ ਵਿੱਚ, ਤੇ ਇਹ ਕੌਮੀ ਸੁਰੱਖਿਆ ਲਈ ਖਤਰਾ ਜਿਹੜਾ ਜੀ ਉਹ ਬਣ ਸਕਦੀ ਆ। ਇਹ ਕਿਹਾ ਕਿ ਇਸ ਮਸਲੇ ਨੂੰ ਤੁਸੀਂ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਦੇਖੋ। ਜੇ ਤੁਸੀਂ SYL ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਤਾਂ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਆ ਉਹ ਵਿਗੜ ਜੂਗੀ। ਇਹ ਕੌਮੀ ਸਮੱਸਿਆ ਬਣ ਜੂਗੀ, ਜਿਹਦੇ ਨਾਲ ਹਰਿਆਣਾ ਤੇ ਰਾਜਸਥਾਨ ਵੀ ਪ੍ਰਭਾਵਿਤ ਜਿਹੜੇ ਉਹ ਹੋਣਗੇ। ਹਾਲਾਂਕਿ ਮੀਟਿੰਗ ਨੂੰ ਸਕਾਰਾਤਮਕ ਤੇ ਦੋਸਤਾਨਾ ਮਾਹੌਲ ਦੇ ਵਿੱਚ ਕੋਈ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਨੇ। ਇਹ ਵੀ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਪਾਣੀ ਅਵੇਲੇਬਲ ਕਿੰਨਾ, ਇਹਦੇ ਵਾਸਤੇ ਟ੍ਰਿਬਿਊਨਲ ਨੂੰ ਜਿਹੜਾ ਜੀ ਉਹ ਸਥਾਪਿਤ ਕਰਨ ਦੀ ਜ਼ਰੂਰਤ ਹੈ। ਉਦੋਂ ਬਾਅਦ ਅਗਲੀ ਗੱਲ ਜਿਹੜੀ ਜੀ ਉਹ ਕੀਤੀ ਜਾਵੇ। ਹੁਣ ਸਵਾਲ ਸਭ ਤੋਂ ਵੱਡਾ ਨਾ, ਆਪਾਂ ਤਕਰੀਬਨ ਉਹੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਉੱਤੇ ਸੱਤਾ ਕੌਣ ਹਟਾਉਂਦੇ ਰਹੇ, ਉਹੀ ਜਿਨ੍ਹਾਂ ਨੇ ਇੱਕ ਨੇ ਸਮਝੌਤਾ ਕੀਤਾ, ਸਭ ਨੂੰ ਪਤਾ ਔਨ ਰਿਕਾਰਡ। ਦੂਸਰੇ ਉਹ ਜਿਨ੍ਹਾਂ ਨੇ ਚਾਂਦੀ ਦੀ ਕਹੀ ਦੇ ਕੇ ਟੱਪ ਲਵਾਇਆ ਕਪੂਰੀ ਦੇ ਵਿੱਚ। ਕਹਾਣੀ ਤਾਂ ਉੱਥੇ ਹੀ ਖੜੀ। ਤਾਂ ਕਰਕੇ ਮੈਂ ਕਹਿੰਦਾ ਜੀ ਇਹ ਜਿੰਨ ਹੈ। ਜਦੋਂ ਜ਼ਰੂਰਤ ਪੈਂਦੀ ਆ, ਜਦੋਂ ਕੋਈ ਮਸਲੇ ਬਾਕੀ ਵੱਡੇ ਹੋ ਜਾਂਦੇ ਆ, ਉਹਨਾਂ ਮਸਲਿਆਂ ਤੋਂ ਧਿਆਨ ਡਾਈਵਰਟ ਕਰਨਾ ਹੁੰਦਾ ਤੇ ਇਹ ਫੇਰ ਕੱਢ ਕੇ ਜਿਹੜਾ ਜੀ ਉਹ ਲੋਕਾਂ ਦੇ ਸਾਹਮਣੇ ਖੜਾ ਕਰ ਦਿੱਤਾ ਜਾਂਦਾ ਮਸਲਾ ਜੀ। ਅੱਗੇ ਗੱਲ ਕਰਦੇ ਹੈਗੇ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਆ ਉਹ ਵੱਧ ਸਕਦੀਆਂ ਕਿਉਂਕਿ ਉਸਦੇ ਜਿਹੜੇ ਸਾਥੀ ਸੀ ਚਸ਼ਮਦੀਦ ਗਵਾਹ ਬਣਨ ਜਾ ਰਹੇ ਆ। ਬਣ ਗਏ ਜੀ, 2 ਬਣ ਗਏ। ਇਹਦੇ ਖਾਸ ਇਹ ਇੰਸਪੈਕਟਰ ਸੀਗੇ। ਜਿਹੜਾ ਕੱਲ ਬਿਆਨ ਹੋਇਆ ਅਦਾਲਤ ਦੇ ਵਿੱਚ, ਉਹਦੀ ਕਾਪੀ ਮੇਰੇ ਕੋਲੇ ਹੈਗੀ ਆ ਜੀ, ਜਿਹੜੀ ਇਹਨਾਂ ਨੇ ਅਦਾਲਤ ਦੇ ਵਿੱਚ ਜਿਹੜਾ ਉਹ ਲਿਖਤੀ ਰੂਪ ਦੇ ਵਿੱਚ ਦਿੱਤਾ। ਬਲਵੰਤ ਸਿੰਘ ਮੁਲਤਾਨੀ, ਜਿਹਨੂੰ 29 ਵਰੇ ਪਹਿਲਾਂ ਅਗਵਾ ਕਰਕੇ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ ਲੱਗੇ ਸੀ ਸਮੇਧ ਸੈਣੀ ਦੇ ਉੱਤੇ। CBI ਨੇ ਜਾਂਚ ਵੀ ਕੀਤੀ ਸੀ, ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਲੈ ਲਈ ਸੀ ਇਹਨੇ। ਬਾਦਲ ਪਰਿਵਾਰ ਦੇ ਚਹੇਤੇ ਸਮੇਧ ਸੈਣੀ ਦੇ ਜਿਹੜੇ ਅੱਗੋਂ ਚਹੇਤੇ ਨੇ 2, ਜਿਹੜੇ UT ਪੁਲਿਸ ਦੇ ਰਿਟਾਇਰਡ ਇੰਸਪੈਕਟਰ ਨੇ ਜਗੀਰ ਸਿੰਘ ਤੇ ਕੁਲਦੀਪ ਸਿੰਘ ਸੰਧੂ, ਇਹ ਵਾਅਦਾ ਮਾਫ ਗਵਾਹ ਜਿਹੜੇ ਉਹ ਬਣ ਗਏ। ਕੱਲ ਇਹਨਾਂ ਦੇ ਅਦਾਲਤ ਦੇ ਸਾਹਮਣੇ ਬਿਆਨ ਹੋਏ। ਦੋਵਾਂ ਨੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਤੇ। ਕਿਸੇ ਸਮੇਂ ਸਮੇਧ ਸੈਣੀ ਦੇ ਚਹੇਤੇ ਰਹੇ ਇਹਨਾਂ ਅਫਸਰਾਂ ਨੇ ਆਪਣੇ ਬਿਆਨਾਂ ਦੇ ਵਿੱਚ ਪੂਰੇ ਘਟਨਾਕ੍ਰਮ ਦੇ ਉੱਤੇ ਰੋਸ਼ਨੀ ਪਾਉਂਦਿਆਂ ਅਦਾਲਤ ਨੂੰ ਦੱਸਿਆ ਕਿ
1991 ਦੇ ਵਿੱਚ ਚੰਡੀਗੜ੍ਹ ਦੇ ਵਿੱਚ SSP ਵਜੋਂ ਤਾਇਨਾਤ ਸੁਮੇਧ ਸੈਣੀ ਦੇ ਕਾਫਲੇ ਦੇ ਉੱਤੇ ਹੋਏ ਬੰਬ ਧਮਾਕੇ ਤੋਂ ਬਾਅਦ ਮੁਲਜ਼ਮਾਂ ਦੀ ਪੈੜ ਨੱਪਣ ਦੇ ਵਾਸਤੇ ਵਿਸ਼ੇਸ਼ ਸਰਚ ਅਭਿਆਨ ਚਲਾਇਆ। ਉਹ ਕਹਿੰਦੇ ਕਿ ਇਸ ਹਾਦਸੇ ਦੇ ਵਿੱਚ 3 ਕਰਮਚਾਰੀ ਮਾਰੇ ਗਏ ਸੀਗੇ, ਜਦੋਂ ਕਿ ਸੈਣੀ ਤੇ ਕੁਝ ਹੋਰ ਪੁਲਿਸ ਜਵਾਨ ਜਿਹੜੇ ਉਹ ਜ਼ਖਮੀ ਹੋ ਗਏ ਸੀ। ਉਹਨਾਂ ਨੇ ਆਪਣੇ ਬਿਆਨ ਜਿਹੜੇ ਲਿਖਾਏ ਆ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਸੁਮੇਧ ਸੈਣੀ ਦੇ ਕਹਿਣ ਤੇ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਦੇ ਵਿੱਚ ਸਥਿਤ ਉਹਦੇ ਘਰੋਂ ਚੁੱਕ ਕੇ ਸੈਕਟਰ 17 ਥਾਣੇ ਦੇ ਵਿੱਚ ਲਿਆਂਦਾ ਗਿਆ, ਜਿੱਥੇ ਸੁਮੇਧ ਸੈਣੀ ਦੀ ਮੌਜੂਦਗੀ ਦੇ ਵਿੱਚ ਉਹਦੇ ਉੱਤੇ 3rd ਡਿਗਰੀ ਟਾਰਚਰ ਕੀਤਾ ਗਿਆ। ਉਹਨਾਂ ਆਪਣੇ ਬਿਆਨਾਂ 'ਚ ਲਿਖਵਾਇਆ ਕਿ ਉਹਦੇ ਬਲੀਡਿੰਗ ਹੋਣੀ ਸ਼ੁਰੂ ਹੋ ਗਈ, ਤੜਫਦਾ ਰਿਹਾ ਬਲਵੰਤ ਸਿੰਘ ਮੁਲਤਾਨੀ, ਉਹਦੀ ਕਿਸੇ ਨੇ ਸਾਰ ਨਹੀਂ ਲਈ। ਉਹ ਕਹਿੰਦਾ ਜਦੋਂ ਦੂਜੇ ਦਿਨ ਗਿਆ ਉਹ ਉਦੋਂ ਵੀ ਤੜਫ ਰਿਹਾ ਸੀ ਇੰਸਪੈਕਟਰ ਜਿਹੜਾ ਜੀ। ਉਹ ਕਹਿੰਦਾ ਤੀਜੇ ਦਿਨ ਗਿਆ ਤਾਂ ਉਹਦੀ ਮੌਤ ਹੋ ਚੁੱਕੀ। ਉਹਨਾਂ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਸੁਮੇਧ ਸੈਣੀ ਨੇ ਇਹ ਕਿਹਾ ਕਿ ਇਹਦੀ ਜਿਹੜੀ ਡੈੱਡ ਬੋਡੀ ਆ ਇਹਨੂੰ ਹੁਣ ਤੁਸੀਂ ਬਿਲੇ ਲਾਓ, ਔਰ ਇਹ ਕਿਹਾ ਪੁਲਿਸ ਵਾਲਿਆਂ ਨੂੰ, ਕਹਿੰਦਾ ਉਹਨੇ ਹਦਾਇਤ ਦਿੱਤੀ ਤੇ ਇਹ ਵੀ ਕਿਹਾ ਕਿ ਇਹਦੀ ਗੁੰਮਸ਼ੁਦਾ ਦੀ ਜਿਹੜੀ ਆ ਉਹ FIR ਜਿਹੜੀ ਜਾ ਕੇ ਦਰਜ ਕਰਾ ਦਿਓ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ। ਉੱਥੇ ਇਹ FIR ਦਰਜ ਕਰਾਤੀ ਕਿ ਜੀ ਅਸਲੇ ਦੀ ਭਾਲ ਦੇ ਵਿੱਚ ਆਏ ਸੀ, ਇੱਥੋਂ ਮੁਲਤਾਨੀ ਫਰਾਰ ਹੋ ਗਿਆ ਤੇ ਅੱਜ ਤੱਕ ਲੱਭਿਆ ਨਹੀਂ। ਹੁਣ ਇਹ 2 ਜਿਹੜੇ ਗਵਾਹ ਨੇ ਉਹਨਾਂ ਨੇ ਸੁਮੇਧ ਸੈਣੀ ਕੀ ਕੁਝ ਕਰਦਾ ਰਿਹਾ ਉਹਦੇ ਬਾਰੇ ਦੇ ਵਿੱਚ ਕੱਚਾ ਚਿੱਠਾ ਜਿਹੜਾ ਜੀ ਉਹ ਅਦਾਲਤ ਦੇ ਮੂਹਰੇ ਖੋਲ ਦਿੱਤਾ। ਇਦੋਂ ਪਹਿਲਾਂ 3 ਗਵਾਹ ਨੇ ਜਿਨ੍ਹਾਂ ਦੇ ਵਿੱਚ ਹਾਈ ਕੋਰਟ ਦੀ ਇੱਕ ਮੌਜੂਦਾ ਵਕੀਲ ਸ਼ਾਮਲ ਹੈ, ਉਹ ਵੀ ਚਸ਼ਮਦੀਦ ਜਿਹੜੇ ਉਹ ਸਾਹਮਣੇ ਆ ਚੁੱਕੇ ਹੋਏ ਆ। ਸੁਮੇਧ ਸੈਣੀ ਨੇ ਕੁਝ ਦਿਨ ਪਹਿਲਾਂ ਹਾਈ ਕੋਰਟ ਦੇ ਮੂਹਰੇ ਇਹ ਗੱਲ ਕਹੀ ਸੀ ਕਿ ਜਿਹੜਾ ਮਾਮਲਾ ਮੁਹਾਲੀ 'ਚ ਚੱਲਦਾ ਇਹਨੂੰ ਜਾਂ ਤਾਂ ਕਿਸੇ ਹੋਰ ਸੂਬੇ 'ਚ ਤਬਦੀਲ ਕਰ ਦਿਓ ਜਾਂ ਇਹਦੀ ਜਾਂਚ ਜਿਹੜੀ CBI ਨੂੰ ਦੇ ਦਿਓ। ਉਦੋਂ ਅਜੇ ਉਹਦੇ ਉੱਤੇ ਸੁਣਵਾਈ ਜਿਹੜੀ ਦੀ ਉਹ ਹੋਣੀ ਬਾਕੀ। ਉਦੋਂ ਪਹਿਲਾਂ ਆਪ ਜਿਹੜੇ 2 ਚਸ਼ਮਦੀਦ ਆ ਗਏ ਆ, ਇਹ ਆਸ ਵੱਜ ਗਈ ਇੱਕ ਬਹੁਤ ਵੱਡੀ ਕਿ ਸੁਮੇਧ ਸੈਣੀ ਨੂੰ ਉਹਦੇ ਅੰਜਾਮ ਤੱਕ ਜਿਹੜਾ ਦੀ ਉਹ ਪਹੁੰਚਾਇਆ ਜਾ ਸਕੂਗਾ, ਜਿਹਨੇ ਅੰਨਾ ਤਸ਼ੱਦਦ ਪੰਜਾਬ ਦੀ ਜਵਾਨੀ ਦੇ ਉੱਤੇ ਜਿਹੜਾ ਦੀ ਉਹ ਕਿਸੇ ਸਮੇਂ ਕੀਤਾ। ਪਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈਰਾਨਗੀ ਵਾਲੀ ਗੱਲ ਇਹ ਸੀਗੀ ਕਿ ਪੰਥਕ ਪਾਰਟੀ ਅਖਵਾਉਂਦੇ, ਪੰਥ ਦੀ ਆਵਾਜ਼ ਅਖਵਾਉਂਦੇ ਅਕਾਲੀ ਦਲ ਬਾਦਲ ਦੇ ਸਭ ਤੋਂ ਚਹੇਤੇ ਬਣੇ ਸੁਮੇਧ ਸੈਣੀ ਹੋਰਾਂ ਨੂੰ ਉਹਨਾਂ ਦੇ DGP ਦੇ ਅਹੁਦੇ ਤੱਕ ਇਸੇ ਹੀ ਪਰਿਵਾਰ ਨੇ, ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਹੁੰਚਾਇਆ। ਬਿਲਕੁਲ ਜੀ, ਬਿਲਕੁਲ। ਹਜੇ ਵੀ ਲੋਕਾਂ ਨੂੰ ਸੁਰਤ ਨਹੀਂ ਆਉਂਦੀ ਹੈਗੀ ਕਿ ਕੀ ਹੋ ਰਿਹਾ ਸੀਗਾ। ਤੇ ਅੱਗੇ ਕਰਦੇ ਹਾਂ ਦੇਸ਼ ਦੇ ਹਵਾਈ ਅੱਡਿਆਂ ਦੀ, ਜਿਹੜੇ ਰਹਿੰਦੇ ਸੀਗੇ ਉਹ ਵੀ ਕੇਂਦਰ ਸਰਕਾਰ ਨੇ ਪ੍ਰਾਈਵੇਟ ਹੱਥਾਂ ਵਿੱਚ ਵੇਚੇ। ਦੇਖੋ ਇਹ ਤਾਂ ਇਉਂ ਹੀ ਜਿਹੜਾ ਦੀ ਲੱਗ ਰਿਹਾ ਕਿ ਸਭ ਕੁਝ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਦੀ ਉਹ ਦੇ ਦੇਣਾ। ਤੇ ਵੈਸੇ ਤਾਂ ਜੇ ਸਰਕਾਰ ਹੀ ਠੇਕੇ ਤੇ ਦੇ ਦਿੱਤੀ ਜਾਵੇ ਤੇ ਕੁਝ ਬਿਹਤਰ ਜਿਹੜਾ ਦੀ ਹੋ ਸਕਦਾ। ਕਾਹਦੇ ਲਈ ਇਹ ਚੋਣਾਂ ਵਗੈਰਾ ਜਿਹੜੀਆਂ ਦੀ ਉਹ ਕਰਵਾਉਣ ਦੀ ਲੋੜ ਹੈ? ਮੈਂ ਕੱਲ ਇੱਥੇ ਇੱਕ ਡਿਬੇਟ ਸੁਣ ਰਿਹਾ ਸੀ, ਵੈਸੇ ਕਹਿਣ ਦੀ ਡਿਬੇਟ ਆ ਉਹ ਹੋ ਰਹੀ ਸੀਗੀ ਪੰਜਾਬ ਵਿਧਾਨ ਸਭਾ ਦੇ 1 ਦਿਨਾਂ ਸੈਸ਼ਨ ਨੂੰ ਲੈ ਕੇ ਕਿ ਇੰਨਾ ਘੱਟ ਸੈਸ਼ਨ ਕਿਉਂ ਆ। ਉਹ ਕਾਂਗਰਸ ਜਿਹੜੀ ਅੰਦਰ ਸੁੱਤੀ ਸੀ ਜਦੋਂ ਅਕਾਲੀ BJP ਸਰਕਾਰ ਸੀ, ਵਿਧਾਨ ਸਭਾ ਦੇ ਅੰਦਰ ਵੀ ਅਸੀਂ ਨਹੀਂ ਅੰਦਰੋਂ ਨਿਕਲਦੇ, ਇਹ ਸੈਸ਼ਨ ਵਧਾਓ। ਉਹੋ ਹੀ ਕਾਂਗਰਸ ਹੁਣ 1 ਦਿਨ ਦਾ ਸੈਸ਼ਨ ਲੈ ਕੇ ਆ ਰਹੀ ਹੈ। 1 ਦਿਨ ਦੇ ਸੈਸ਼ਨ ਦੇ ਵਿੱਚ ਹੱਦ 3 ਜਾਂ 4 ਘੰਟੇ ਕੰਮ ਹੋਊਗਾ। ਉਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਜਿਹੜੇ ਪੋਲੀਟੀਕਲ ਸਲਾਹਕਾਰ ਨੇ ਉਹ ਇਹ ਕਹਿ ਰਹੇ ਸੀਗੇ ਕਿ ਵਿਧਾਨ ਸਭਾ ਦੇ ਡਿਬੇਟ ਦੀ ਕੀ ਲੋੜ ਆ। ਕਹਿੰਦੇ ਚੈਨਲਾਂ ਦੇ ਉੱਤੇ ਡਿਬੇਟ ਹੋ ਹੀ ਜਾਂਦੀ ਆ, ਤਾਂ ਫਿਰ ਚੈਨਲਾਂ ਦੇ ਉੱਤੇ ਹੀ ਜਿਹੜੀ ਉਹ ਸਰਕਾਰਾਂ ਬਣ ਜਾ ਕਰਨ, ਚੈਨਲਾਂ ਦੇ ਉੱਤੇ ਹੀ ਸਾਰਾ ਜਿਹੜਾ ਦੀ ਇਹ ਡਿਬੇਟ ਜਿਹੜੀ ਹੋ ਜਾ ਕਰੇ। ਵਿਧਾਨ ਸਭਾ ਦੀ ਵੀ ਕੀ ਲੋੜ ਆ, ਉਹ ਵੀ ਜਿਹੜੀ ਦੀ ਉਹ ਚੁੱਕ ਦਿੱਤੀ ਜਾਵੇ। ਮਤਲਬ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਕੀ ਕੁਛ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਸੋਚ ਰਹੇ ਆ। ਹੁਣ ਜੇ ਤੁਸੀਂ ਆਪਣੇ ਕੋਲੇ ਰੱਖਣਾ ਹੀ ਕੁਛ ਨਹੀਂਗਾ, ਜਿਹੜੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਉਹ ਇਹਨਾਂ ਹਵਾਈ ਅੱਡਿਆਂ ਨੂੰ ਪ੍ਰਾਈਵੇਟ ਤੌਰ ਦੇ ਉੱਤੇ ਕਰਨ ਦੇ ਵਾਸਤੇ ਕੇਂਦਰੀ ਕੈਬਨਿਟ ਦੇ ਮੂਹਰੇ ਰੱਖੂਗਾ ਤੇ ਹੋ ਜਾਊਗਾ। ਐਵੇਂ ਇਹ ਤਾਂ ਮਤਲਬ ਕਿ ਉਹ ਇੱਕ ਪ੍ਰੋਸੈਸ ਹੈ ਜਿਹਦੇ ਥਰੂ ਲੰਘਿਆ ਜਿਹੜਾ ਦੀ ਉਹ ਜਾ ਰਿਹਾ। ਨਰਿੰਦਰ ਮੋਦੀ ਹੋਰਾਂ ਦੇ ਕਾਰਜਕਾਲ ਦੇ ਵਿੱਚ ਪ੍ਰਾਈਵੇਟਾਈਜ਼ ਦੇ ਪਹਿਲੇ ਗੇੜ ਦੇ ਤਹਿਤ ਪਬਲਿਕ ਪ੍ਰਾਈਵੇਟ ਭਾਈਵਾਲੀ ਦੇ ਤਹਿਤ ਲਖਨਊ, ਅਹਿਮਦਾਬਾਦ, ਜੈਪੁਰ, ਮੰਗਲੁਰੂ, ਤਿਰੂਵਨੰਤਪੁਰਮ, ਗੁਹਾਟੀ ਦੇ ਹਵਾਈ ਅੱਡੇ ਜਿਹੜੇ ਆ ਉਹ ਫਰਵਰੀ 19 ਦੇ ਵਿੱਚ ਇਹਨਾਂ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਆ ਪ੍ਰਾਈਵੇਟ ਖੇਤਰ ਨੂੰ ਦੇਣ ਦੀ। ਇਸ ਤੋਂ ਬਾਅਦ ਭਾਰਤੀ ਏਅਰਪੋਰਟ ਅਥਾਰਟੀ ਜਿਹੜੀ ਆ ਉਹਨੇ ਸਤੰਬਰ 19 ਦੇ ਵਿੱਚ ਮੰਤਰਾਲੇ ਨੂੰ ਅੰਮ੍ਰਿਤਸਰ, ਵਾਰਾਣਸੀ, ਭੁਵਨੇਸ਼ਵਰ, ਇੰਦੌਰ, ਰਾਏਪੁਰ, ਤ੍ਰਿਚੀ ਦੇ ਹਵਾਈ ਅੱਡਿਆਂ ਦਾ ਪ੍ਰਾਈਵੇਟਾਈਜ਼ ਕਰਨ ਦੀ ਸਿਫਾਰਿਸ਼ ਜਿਹੜੀ ਦੀ ਉਹ ਕੀਤੀ ਸੀ। ਹੁਣ ਜਿਹੜਾ ਦੀ ਹਰਦੀਪ ਸਿੰਘ ਪੁਰੀ ਜਿਹੜੇ ਮੰਤਰੀ ਨੇ, ਐਵੀਏਸ਼ਨ ਮਿਨਿਸਟਰ ਨੇ, ਉਹਨਾਂ ਨੇ ਕਿਹਾ ਕਿ ਕੁਝ ਹੋਰ ਹਵਾਈ ਅੱਡੇ
ਉਹਨਾਂ ਦੇ ਪ੍ਰਾਈਵੇਟਾਈਜ਼ ਕਰਨ ਦਾ ਜਿਹੜਾ ਕੇਂਦਰੀ ਕੈਬਨਿਟ ਦੇ ਵਿੱਚ ਰੱਖਿਆ ਜਾਊਗਾ। ਇਹ ਦਰਜਨ ਦੇ ਕਰੀਬ ਹਵਾਈ ਅੱਡੇ ਨੇ ਜਿਨ੍ਹਾਂ ਨੂੰ ਇਸ ਕਤਾਰ ਦੇ ਵਿੱਚ ਸ਼ਾਮਲ ਜਿਹੜਾ ਉਹ ਕੀਤਾ ਜਾ ਰਿਹਾ। ਲਗਭਗ ਤੁਸੀਂ ਕਹਿ ਲਓ ਮੁਲਕ ਦੇ ਲਗਭਗ ਜਿਹੜੇ ਹਵਾਈ ਅੱਡੇ ਆ ਜਿਹੜੇ ਚੜ ਜਾਂਦੇ, ਤੇ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਣਗੇ। ਨਾ ਸਰਕਾਰ ਰੇਲਵੇ ਰੱਖਣਾ ਚਾਹੁੰਦੀ ਆ, ਨਾ ਸਰਕਾਰ ਜਿਹੜੀ 에ਅਰਲਾਈਨ ਰੱਖਣਾ ਚਾਹੁੰਦੀ ਆ, ਨਾ ਸਰਕਾਰ 에ਅਰਪੋਰਟ ਜਿਹੜਾ ਉਹ ਰੱਖਣਾ ਚਾਹੁੰਦੀ ਆ। ਟਰਾਂਸਪੋਰਟ ਜਿਹੜੀ ਦੀ ਉਹ ਲਗਭਗ ਪਹਿਲਾਂ ਹੀ ਪ੍ਰਾਈਵੇਟਾਈਜ਼ ਪ੍ਰਾਈਵੇਟਾਈਜ਼ ਕਰ ਦਿੱਤੀ ਗਈ ਆ, ਪ੍ਰਾਈਵੇਟ ਹੱਥਾਂ ਦੇ ਵਿੱਚ ਚਲੇ ਗਈ ਹੋਈ ਆ। ਮੈਂ ਤਾਂ ਕਿਹਾ ਜੀ ਕਿ ਫਿਰ ਸਰਕਾਰਾਂ ਜਿਹੜੀਆਂ ਅਰਬਾਂ ਖਰਬਾਂ ਰੁਪਈਏ ਕਿਉਂ ਲੱਗਦੇ ਨੇ ਇਲੈਕਸ਼ਨਾਂ ਦੇ ਉੱਤੇ, ਜੇ ਸਾਰਾ ਕੁਝ ਤੁਸੀਂ ਪ੍ਰਾਈਵੇਟ ਹੀ ਜਿਹੜਾ ਜੀ ਉਹ ਕਰ ਦੇਣਾ, ਕਿ ਇਹ ਵੀ ਜਿਹੜਾ ਜੀ ਪੈਸਾ ਲੋਕਾਂ ਦਾ ਜਿਹੜਾ ਜੀ ਉਹ ਬਚਾ ਲਿਆ ਜਾਵੇ। ਇਲੈਕਸ਼ਨਾਂ ਦੀ ਕੀ ਲੋੜ ਹੈ? ਜਿਹੜੇ ਕੁਝ ਵੱਡੇ ਅਦਾਰੇ ਨੇ ਉਹਨਾਂ ਨੂੰ ਠੇਕੇ ਦੇ ਉੱਤੇ ਜਿਹੜਾ ਜੀ ਸੂਬੇ ਤੇ ਮੁਲਕ ਦੇ ਦਿੱਤੇ ਜਾਣ। ਹੋ ਸਕਦਾ ਹੈ ਕਿ ਰਾਜਨੀਤਿਕਾਂ ਦੇ ਨਾਲ ਉਹ ਬਿਹਤਰ ਤਰੀਕੇ ਨਾਲ ਚਲਾ ਲੈਣ ਜੀ। ਤੇ ਅੱਗੇ ਗੱਲ ਕਰਦੇ ਹਾਂ ਪ੍ਰਸ਼ਾਂਤ ਭੂਸ਼ਣ ਦੀ। ਉਸ ਦੇ ਹੱਕ ਵਿੱਚ ਆਏ ਕਈ ਵਕੀਲ ਤੇ ਜੱਜ। ਦੇਖੋ ਜਿਹੜੇ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ 20 ਤਰੀਕ ਨੂੰ 20 ਅਗਸਤ ਨੂੰ ਹੋਣੀ ਆ। ਭਲਕੇ ਸੁਪਰੀਮ ਕੋਰਟ ਦੇ ਵਿੱਚ ਸਜ਼ਾ ਦੇ ਉੱਤੇ ਬਹਿਸ ਹੋਣੀ ਆ। ਦੋਸ਼ੀ ਉਹਨਾਂ ਨੂੰ ਠਹਿਰਾਇਆ ਜਾ ਚੁੱਕਿਆ। ਜਿਹੜੀ ਦੀ ਬਾਰ ਐਸੋਸੀਏਸ਼ਨ ਆਫ ਇੰਡੀਆ ਉਹ ਵੀ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਹੱਕ ਦੇ ਵਿੱਚ ਜਿਹੜੀ ਜੀ ਉਹ ਨਿੱਤਰ ਆਈ ਹੈ। ਅਦਾਲਤੀ ਮਾਨਹਾਨੀ ਦੇ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਿਹੜਾ ਪ੍ਰਸ਼ਾਂਤ ਭੂਸ਼ਣ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲਦਿਆਂ ਬਾਰ ਨੇ ਇਹ ਗੱਲ ਕਹੀ ਆ ਕਿ ਉਸ ਵੇਲੇ ਜਦੋਂ ਨਾਗਰਿਕ ਵਰਗ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ, ਸੁਪਰੀਮ ਕੋਰਟ ਦਾ ਕੱਦ ਆਲੋਚਨਾ ਦੀ ਖੁੱਲ੍ਹ ਦੇ ਕੇ ਉੱਚਾ ਚੁੱਕਿਆ ਜਾਣਾ ਚਾਹੀਦਾ, ਨਾ ਕਿ ਪ੍ਰਸ਼ਾਂਤ ਭੂਸ਼ਣ ਦੀਆਂ ਟਿੱਪਣੀਆਂ ਦੇ ਨਾਲ ਨਾਰਾਜ਼ਗੀ ਦਾ ਇਜ਼ਹਾਰ ਕਰਨਾ ਚਾਹੀਦਾ। ਔਰ ਇਸ ਮਾਮਲੇ ਦੇ ਉੱਤੇ ਪੂਰੇ ਮੁਲਕ ਭਰ ਦੇ ਜਿਹੜੇ ਵਕੀਲ ਨੇ ਉਹ ਪ੍ਰਸ਼ਾਂਤ ਭੂਸ਼ਣ ਦੇ ਹੱਕ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਰੋਸ ਮੁਜ਼ਾਹਰੇ ਜਿਹੜੇ ਜੀ ਉਹ ਕੀਤੇ। 2 ਟਵੀਟਾਂ ਦੀ ਵਜ੍ਹਾ ਕਰਕੇ ਅਦਾਲਤੀ ਮਾਨਹਾਨੀ ਦਾ ਦੋਸ਼ੀ ਕਰਾਰ ਦਿੱਤੇ ਜਾਣ ਦੇ ਖਿਲਾਫ ਵਕੀਲ, ਬੁੱਧੀਜੀਵੀ, ਸਟੂਡੈਂਟ ਜਥੇਬੰਦੀਆਂ, ਸਮਾਜਿਕ ਕਾਰਕੁਨ ਜਿਹੜੇ ਸੀ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ। ਚੰਡੀਗੜ੍ਹ ਦੇ ਜਿਹੜੇ ਵਕੀਲ ਉਹ ਵੀ ਜਿਹੜੇ ਸੀਗੇ ਜੀ ਉਹ ਬਾਹਰ ਨਿਕਲੇ ਔਰ ਉਹਨਾਂ ਨੇ ਹਾਈ ਕੋਰਟ ਦੇ ਬਾਹਰ ਇੱਕ ਵੱਡਾ ਰੋਸ ਮੁਜ਼ਾਹਰਾ ਜਿਹੜਾ ਸੀ ਉਹ ਕੀਤਾ। ਬਹੁਤ ਸਾਰੇ ਸਾਬਕਾ ਜੱਜ, ਮੌਜੂਦਾ ਜੱਜ ਵੀ ਜਿਹੜੇ ਆ ਜੀ ਉਹ ਹੱਕ ਦੇ ਵਿੱਚ ਨਿਕਲੇ ਆ ਪ੍ਰਸ਼ਾਂਤ ਭੂਸ਼ਣ ਦੇ। ਵਕੀਲ ਵੱਡੇ ਜਿਹੜੇ ਨਾਮਵਰ ਵਕੀਲ ਨੇ 1 ਦਰਜਨ ਦੇ ਕਰੀਬ ਜਿਹੜੇ ਸੁਪਰੀਮ ਕੋਰਟ ਦੇ ਨੇ, ਜਾਂ ਜਿਹੜੇ ਬਾਕੀ ਵਕੀਲ ਤੇ ਜੱਜ ਨੇ, ਕੋਈ 3000 ਦੇ ਕਰੀਬ ਗਿਣਤੀ ਹੈ ਇਹਨਾਂ ਦੀ, ਜਿਨ੍ਹਾਂ ਨੇ ਪ੍ਰਸ਼ਾਂਤ ਭੂਸ਼ਣ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਤੇ ਇਹ ਗੱਲ ਆਖੀ ਹੈ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਐਡੀ ਕਾਹਲੀ ਕਿਉਂ ਕਰ ਰਹੀ ਹੈ ਪ੍ਰਸ਼ਾਂਤ ਭੂਸ਼ਣ ਹੋਰਾਂ ਵਾਲੇ ਮਾਮਲੇ ਦੇ ਵਿੱਚ। ਉਹਨਾਂ ਇਹ ਵੀ ਗੱਲ ਕਹੀ ਕਿ ਜਦੋਂ ਇਹ ਮਹਾਮਾਰੀ ਜਿਹੜੀ ਹੈ ਜੀ ਉਹ ਲੰਘ ਜੂਗੀ, ਉਸ ਤੋਂ ਬਾਅਦ ਜਦੋਂ ਅਦਾਲਤਾਂ ਜਿਹੜੀਆਂ ਉਹ ਕੰਮ ਕਰਨ ਲੱਗ ਜਾਣਗੀਆਂ ਰੈਗੂਲਰ ਤੌਰ ਦੇ ਉੱਤੇ, ਉਦੋਂ ਵੱਡੇ ਬੈਂਚ ਦੇ ਸਾਹਮਣੇ ਇਹ ਮਾਮਲਾ ਦੇ ਦਿੱਤਾ ਜਾਵੇ ਤੇ ਉੱਥੇ ਵਿਚਾਰਿਆ ਜਾਵੇ। ਪਰ ਜਿਹੜੀ ਸੁਪਰੀਮ ਕੋਰਟ ਆ ਜੀ ਉਹ ਇਸ ਗੱਲ ਦੇ ਵਾਸਤੇ ਵਜਦ ਹੈ ਕਿ ਜਿੰਨੀ ਛੇਤੀ ਹੋ ਸਕੇ ਟੰਗ ਦਿੱਤਾ ਜਾਵੇ ਜਿਹੜਾ ਜੀ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ। ਗੱਲ ਇਹ ਨਹੀਂ ਆ ਕਿ ਉੱਥੇ ਕਿੰਨੀ ਸਜ਼ਾ ਉਹਨਾਂ ਨੂੰ ਹੁੰਦੀ ਆ, ਚਾਹੇ ਉਹ ਘੰਟੇ ਦੀ ਸਜ਼ਾ ਕਿਉਂ ਨਾ ਹੋਵੇ, 2 ਘੰਟਿਆਂ ਦੀ ਸਜ਼ਾ ਕਿਉਂ ਨਾ ਹੋਵੇ, ਸਜ਼ਾ ਜਿਹੜੀ ਆ ਜੀ ਉਹ ਸਜ਼ਾ ਹੁੰਦੀ ਆ, ਉਹ ਰਿਕਾਰਡ ਦੇ ਉੱਤੇ ਫਿਰ ਚੜ ਜਾਂਦੀ ਹੈ। ਜ਼ੋਰ ਤਾਂ ਇਹ ਲੱਗਾ ਹੋਇਆ ਆ। ਤੇ ਅੱਗੇ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚ ਜੋ ਬੋਰਡ ਲੱਗੇ ਸੀਗੇ ਜਗਦੀਸ਼ ਟਾਈਟਲਰ ਬਾਰੇ, ਉਹ ਵੀ ਵਿਵਾਦਾਂ ਦੇ ਵਿੱਚ। ਦੇਖੋ ਇਹ ਐਕਚੁਅਲੀ ਕੀ ਆ ਕਿ ਇਹ ਛੇੜਖਾਨੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਚੁਫੇਰੇ ਤੋਂ ਜਿਹੜੀਆਂ ਹੋ ਰਹੀਆਂ ਨੇ। ਕੱਲ ਵੀ ਗੱਲ ਜਿਹੜੀ ਸੀ ਜਦੋਂ ਲਾਈਨਾਂ ਖੋਲੀਆਂ ਸੀ ਉਦੋਂ ਵੀ ਇਹ ਜਿਹੜੀ ਚੱਲਦੀ ਸੀ ਵੀ ਇਹ ਚੱਲਦਾ ਰਹਿਣਾ ਚਾਹੀਦਾ। ਗੱਲ ਇਹ ਆ ਕਿ ਇਹਦੇ ਨਾਲ ਭੁਗਤਣਾ ਜਿਹੜਾ ਜੀ ਉਹ ਕਿਵੇਂ ਪੈ ਸਕਦਾ ਪੰਜਾਬ ਨੂੰ, ਜਾਂ ਪੈ ਰਿਹਾ ਜਿਹੜਾ ਜੀ। ਜਿਹੜਾ ਜਗਦੀਸ਼ ਟਾਈਟਲਰ ਆ ਜਿਹਦਾ ਨਾਮ 1984 ਦੇ ਸਿੱਖ ਕਤਲੇਆਮ ਦੇ ਵਿੱਚ ਵੱਜਦਾ ਹੈ, ਬੇਸ਼ੱਕ ਅਦਾਲਤਾਂ ਨੇ ਉਹਨੂੰ ਦੋਸ਼ੀ ਜਿਹੜਾ ਜੀ ਉਹ ਨਹੀਂ ਠਹਿਰਾਇਆ, ਪਰ ਬਹੁਤ ਸਾਰੇ ਕਮਿਸ਼ਨ ਬਣੇ, ਬਹੁਤ ਸਾਰੀਆਂ ਰਿਪੋਰਟਾਂ ਆਈਆਂ, ਬਹੁਤ ਸਾਰੀਆਂ ਕਿਤਾਬਾਂ ਆਈਆਂ ਜਿਹਦੇ ਵਿੱਚ ਜਿਹੜਾ ਜਗਦੀਸ਼ ਟਾਈਟਲਰ ਹੈ ਉਹਦਾ ਨਾਮ ਆਉਂਦਾ ਰਿਹਾ ਇਹਦੇ ਵਿੱਚ ਕਿ ਉਹ ਜਿਹੜੇ ਉਸ ਟਾਈਮ ਗੁੱਡੇ ਸੀਗੇ ਉਹਨਾਂ ਦੀ ਅਗਵਾਈ ਕਰਦਾ ਸੀ। ਇੱਥੇ ਇੱਕ ਵਿਅਕਤੀ ਨੇ ਸ਼ਰਾਰਤ ਦੇ ਵਜੋਂ 100% ਤੁਸੀਂ ਕਹਿ ਲਓ ਰਾਤ ਦੇ ਸਮੇਂ ਲਾਏ ਸ਼ਰਾਰਤ ਦੇ ਵਜੋਂ ਗਏ। ਉਹਦੇ ਵਿੱਚ ਜਨਮ ਦਿਨ ਦੀਆਂ ਮੁਬਾਰਕਾਂ ਜਿਹੜੀਆਂ ਸੀ ਉਹ ਜਗਦੀਸ਼ ਟਾਈਟਲਰ ਨੂੰ ਦਿੱਤੀਆਂ ਗਈਆਂ। ਮੈਂ ਕਿਉਂਕਿ ਜਗਦੀਸ਼ ਟਾਈਟਲਰ ਜਿਹੜਾ ਦੀ ਕੇਂਦਰੀ ਮੰਤਰੀ ਰਿਹਾ, ਮੈਂਬਰ ਪਾਰਲੀਮੈਂਟ ਰਿਹਾ, ਜਿਹੜੀਆਂ ਚੀਜ਼ਾਂ ਨੇ ਪਬਲਿਕਲੀ ਅਵੇਲੇਬਲ ਨੇ। ਜੇ ਤੁਸੀਂ ਚੈੱਕ ਕਰੋਗੇ
ਸਰਕਾਰੀ ਜਿਹੜੀਆਂ ਫਾਈਲਾਂ ਨੇ ਉਹਦੇ ਵਿੱਚ ਜਗਦੀਸ਼ ਟਾਈਟਲਰ ਦਾ ਜਿਹੜਾ ਜਨਮ ਦਿਨ ਹੈ ਉਹ ਜਨਵਰੀ ਮਹੀਨੇ ਦੇ ਵਿੱਚ ਬੋਲਦਾ, ਤੇ ਹੁਣ ਤਾਂ ਜਿਹੜਾ ਜੀ ਉਹ ਅਗਸਤ ਚੱਲ ਰਿਹਾ। ਜੇ ਜਨਵਰੀ ਦੇ ਵਿੱਚ ਜੇ ਉਹ ਸਰਕਾਰੀ ਫਾਈਲਾਂ ਦੇ ਵਿੱਚ 11 ਜਨਵਰੀ ਜਿਹੜੀ ਹੈ ਜੀ ਉਹ ਬੋਲਦੀ ਆ, ਤੇ ਉਹਦਾ ਬਰਥਡੇ ਫਿਰ ਹੁਣ ਕਿਵੇਂ ਹੋ ਸਕਦਾ ਜੀ ਅਗਸਤ ਦੇ ਵਿੱਚ? ਔਰ ਉੱਦਾਂ ਦੇ ਆ ਕੁਛ ਇੱਥੇ ਵੈਬ ਚੈਨਲ ਜਿਹੜੇ ਜੀ ਉਹ ਚੱਲ ਪਏ, ਚੁੱਕ ਕੇ ਮਾਈਕ ਮੂੰਹ ਦੇ ਵਿੱਚ ਜਿਹੜਾ ਜੀ ਉਹ ਦੇਣਾ ਸ਼ੁਰੂ ਕਰ ਦਿੰਦੇ ਨੇ। ਕਦੀ ਕਿਸੇ ਨੀਲੇ ਨੂੰ ਫੜ ਕੇ ਲੈ ਆਉਂਦੇ ਆ, ਕਦੀ ਜਿਹੜਾ ਜੀ ਤੁਰ ਪੈਂਦੇ ਆ ਕਿਸੇ ਟਿਕਟੋਕ ਦੇ ਸਟਾਰ ਦੇ ਵੱਲ, ਤੇ ਕਦੀ ਕਿਸੇ ਬੇਸੁਰੇ ਦੇ ਗਾਉਣ ਵਾਲੇ ਉਸ ਬੰਦੇ ਵੱਲ ਤੁਰ ਪੈਂਦੇ ਆ ਜਿਹੜਾ ਕਦੀ ਵੋਟਾਂ 'ਚ ਖੜ ਜਾਂਦਾ, ਕਦੀ ਕੁਛ ਕਰਦਾ ਕਦੀ ਕੁਛ ਕਰਦਾ, ਕਿ ਉਹਨਾਂ ਨੂੰ ਕੁਛ ਲਾਈਕ ਜਿਹੜੀਆਂ ਦੀ ਮਿਲ ਜਾਣ। ਉਹ ਬੰਦੇ ਦੀਆਂ ਇੰਟਰਵਿਊ ਕਰਨ ਤੁਰ ਪਏ। ਇਹੋ ਜਿਹੇ ਬੰਦੇ ਨੂੰ ਇਗਨੋਰ ਜਿਹੜਾ ਜੀ ਉਹ ਕਰਨਾ ਚਾਹੀਦਾ ਸੀ। ਪਰ ਜਿਹੜੇ ਕੰਮ ਦੇ ਵਾਸਤੇ ਉਹਨੇ ਬੋਰਡ ਲਾਏ ਸੀ ਉਹ ਇੱਕ ਕਿਸਮ ਦੇ ਨਾਲ ਉਹ ਕੰਮ ਤਾਂ ਕਰ ਗਿਆ। ਜਿਹੜੀਆਂ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ, ਉਹ ਉੱਠ ਕੇ ਖੜੀਆਂ ਹੋ ਗਈਆਂ ਕਿ ਸਾਨੂੰ ਚੁਣੌਤੀ ਜਿਹੜੀ ਜੀ ਇਹਦੀ ਕਬੂਲ ਹੈ। ਇਹ ਅੰਮ੍ਰਿਤਸਰ ਦੇ ਵਿੱਚ ਮਜੀਠਾ ਰੋਡ ਦੇ ਉੱਤੇ ਰਹਿੰਦਾ ਕਰਮਜੀਤ ਗਿੱਲ, ਇਹਨੇ ਇਹ ਬੋਰਡ ਜਿਹੜੇ ਜੀ ਉਹ ਲਾਏ ਸੀਗੇ। ਉਹਨੇ ਬਾਅਦ ਦੇ ਵਿੱਚ ਜਿਹੜੀਆਂ ਦੀ ਇਹ ਗੱਲ ਜਿਹੜੀ ਕਹਿਤੀ ਕਿ ਜਿਹੜੇ ਬੋਰਡ ਕੁਝ ਹੋਰ ਲੱਗੇ ਹੋਏ ਆ ਦਰਬਾਰ ਸਾਹਿਬ ਦੇ ਨੇੜੇ ਤੇੜੇ, ਉਹ ਤਾਂ ਉਹਨਾਂ ਨੂੰ ਵੀ ਜਿਹੜਾ ਜੀ ਲੁਹਾਊਗਾ ਵੀ ਉਹਦਾ ਬੋਰਡ ਜਿਹੜਾ ਜੀ ਉਹ ਕਿਉਂ ਲੁਹਾਇਆ ਗਿਆ। ਔਰ ਉਹਨੇ ਇਹ ਗੱਲ ਜਿਹੜੀ ਦੀ ਕਹੀ ਕਿ ਉਹਦੀ ਗੈਰ ਹਾਜ਼ਰੀ ਦੇ ਵਿੱਚ ਇਹ ਬੋਰਡ ਜਿਹੜਾ ਸੀ ਕਿਉਂ ਲੁਹਾਇਆ ਗਿਆ। ਹੁਣ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਇਹ ਗੱਲ ਕੀਤੀ ਕਿ ਉਹਨੇ ਉਹ 2 ਵਜੇ ਉਸ ਜਗ੍ਹਾ ਦੇ ਉੱਤੇ ਪਹੁੰਚ ਜੇ ਤੇ ਵੇਖ ਲਵੇ ਕੌਣ ਕਿਹਦਾ ਬੋਰਡ ਜਿਹੜਾ ਜੀ ਉਹ ਲਾਉਂਦਾ। ਔਰ ਜਥੇਬੰਦੀਆਂ ਕਹਿੰਦੀਆਂ ਉਹ ਤਾਂ ਆਇਆ ਨਹੀਂ, ਉਹਨੇ ਆਉਣਾ ਵੀ ਨਹੀਂ ਸੀਗਾ। ਉਹਦਾ ਮਕਸਦ ਇਹ ਥੋੜੀ ਸੀਗਾ ਕਿ ਇੰਨਾ ਟਾਈਮ ਦੇ ਕੇ ਉਹ ਕਿਸੇ ਜਗ੍ਹਾ ਦੇ ਉੱਤੇ ਆ ਕੇ ਉੱਥੇ ਜਿਹੜਾ ਜੀ ਉਹ ਸਾਹਮਣਾ ਕਰੂਗਾ। ਉਹਦਾ ਮਕਸਦ ਤਾਂ ਵਾਦ ਵਿਵਾਦ ਪੈਦਾ ਕਰਨਾ ਸੀ, ਤੇ ਉਹ ਵਾਦ ਵਿਵਾਦ ਪੈਦਾ ਕਰਨ ਦੇ ਵਿੱਚ ਸਫਲ ਹੋ ਗਿਆ ਜੀ ਕਿਸਮ ਦੇ ਨਾਲ। ਜਿਹੜੀ ਉਹਨੇ ਅੱਗ ਲਾਉਣੀ ਸੀ, ਜਿਹੜੀ ਚੰਗਿਆੜੀ ਲਾਉਣੀ ਸੀ, ਉਹ ਤਾਂ ਉਹਨੇ ਲਾ ਦਿੱਤੀ। ਇਹੋ ਜਿਹਾ ਕੁਛ ਹੀ ਸ਼ਿਵ ਸੈਨਾ ਵਾਲੇ ਜਿਹੜਾ ਵੀ ਕਰਦੇ ਆ, ਗਾਹੇ ਬਗਾਹੇ, ਚਾਹੇ ਉਹ ਸੂਰੀ ਹੋਇਆ ਤੇ ਚਾਹੇ ਏਦਾਂ ਦੇ ਕੁਛ ਜਿਹੜੇ ਜੀ ਉਹ ਲੋਕ ਹੋਰ ਹੋਏ। ਗੱਲ ਇਹ ਵੀ ਆ ਕਿ ਇਹਨਾਂ ਲੋਕਾਂ ਨੂੰ ਆਪਾਂ ਜੇ ਪ੍ਰਚਾਰੀਏ ਹੀ ਨਾ, ਇਹਨਾਂ ਲੋਕਾਂ ਦਾ ਬਹੁਤਾ ਧਿਆਨ ਜਿਹੜਾ ਜੀ ਉਹ ਨਾ ਦਈਏ, ਕਿਉਂਕਿ ਇਹ ਧਿਆਨ ਹੀ ਮੰਗਦੇ ਹੁੰਦੇ ਨੇ। ਜਦੋਂ ਕੋਈ ਧਿਆਨ ਨਾ ਦੇਵੇ ਤੇ ਆਪੇ ਮੁੜ ਕੇ ਜਿਹੜਾ ਜੀ ਉਹ ਚੁੱਪ ਕਰਕੇ ਬਹਿ ਜਾਂਦੇ ਆ। ਇਹ ਜਥੇਬੰਦੀਆਂ ਵੀ ਇੱਕ ਕਿਸਮ ਦੇ ਨਾਲ ਉਹਨੂੰ ਪ੍ਰਮੋਟ ਹੀ ਜਿਹੜਾ ਜੀ ਉਹ ਕਰ ਰਹੀਆਂ ਨੇ, ਉਹਦਾ ਬਾਰ-ਬਾਰ ਨਾਂ ਲੈ ਕੇ, ਜਾਂ ਜਿਹੜੇ ਆਦੇ ਵੈਬ ਚੈਨਲ ਨੇ ਉਹਦੇ ਮਗਰ ਤੁਰੇ ਫਿਰਦੇ ਉਹਦੀ ਇੰਟਰਵਿਊ ਕਰਦੇ। ਬਿਲਕੁਲ ਜੀ, ਸੌਖੀ ਹੈਗੀ ਆ, ਵਾਹਵਾ ਮਿਲ ਜਾਂਦੀ ਇੱਦਾਂ। ਅਤੇ ਅੱਗੇ ਪੰਜਾਬ ਦੇ ਵਿੱਚ ਭਾਜਪਾ ਦੀ ਜੇ ਗੱਲ ਕਰੀਏ ਆਤਮ ਨਿਰਭਰ ਹੋਣ ਵੱਲ, ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਬਾਦਲ ਦਲ ਹੈ ਉਹਦੇ ਵਿੱਚੋਂ ਕੁਛ ਅਹਿਮ ਆਗੂ ਜਿਹੜੇ ਆ ਜੀ ਉਹ ਢੀਂਡਸਾ ਹੋਰਾਂ ਵੱਲ ਨੂੰ ਛੜੱਪੇ ਮਾਰਨਗੇ ਆਉਂਦੇ ਦਿਨਾਂ ਦੇ ਦੌਰਾਨ। ਇਹ ਦੋ ਤਿੰਨ ਅਹਿਮ ਨਾਮ ਨੇ ਜਿਹੜੇ ਉਧਰ ਜਿਹਦਾ ਚਰਚਾ ਵੱਡਾ ਚੱਲ ਰਿਹਾ। ਇਹ ਕਿਹਾ ਜਾ ਰਿਹਾ ਕਿ ਬਾਦਲ ਪਰਿਵਾਰ, ਬਾਦਲ ਦਲ ਦੀ ਖੁਰ ਰਹੀ ਜਿਹੜੀ ਸਾਖ ਹੈ ਉਹਦੇ ਵਾਸਤੇ ਇਸ ਵੇਲੇ ਉਹਨੂੰ ਬਚਾਉਣ ਦੇ ਵਾਸਤੇ ਕੋਸ਼ਿਸ਼ ਜਿਹੜੀ ਦੀ ਉਹ ਕਰ ਰਿਹਾ ਕਿਸੇ ਤਰੀਕੇ ਦੇ ਨਾਲ ਇਹ ਸਾਖ ਜਿਹੜੀ ਉਹ ਬਚਾਈ ਜਾ ਸਕੇ। ਬਚੂਗੀ ਜਾਂ ਨਹੀਂ, ਦੇਖੋ ਇਹ ਆਉਂਦਾ ਸਮਾਂ ਜਿਹੜਾ ਉਹ ਦੱਸੂਗਾ। ਇਹ ਵੀ ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਗੱਠਜੋੜ ਜਿਹੜਾ ਜੀ ਉਹ ਬਣਿਆ ਰਹੇ। ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਸੂਬੇ ਦੇ ਵਿੱਚ ਇਕੱਲਿਆਂ ਆਪਣਾ ਝੰਡਾ ਜਿਹੜਾ ਜੀ ਉਹ ਚੁੱਕਣ ਦੇ ਵਾਸਤੇ ਤਿਆਰ ਬੈਠੀ ਹੈ। ਔਰ ਜਿਹੜਾ ਅਕਾਲੀ ਦਲ ਜਿਹੜਾ ਬਾਦਲ ਹੈ ਉਹ ਦੋ ਚਿੱਤੀ ਦੇ ਵਿੱਚ ਹੈ ਕਿ ਕੀ ਕੀਤਾ ਜਾਵੇ। ਇਹ ਕਿਹਾ ਜਾਂਦਾ ਕਿ ਬਾਦਲ ਦਲ ਦਾ ਜਿਹੜਾ ਹੇਠਲਾ ਕਾਡਰ ਹੈ ਉਹ ਵੀ ਚਾਹੁੰਦਾ ਕਿ ਭਾਜਪਾ ਦਬਕੇ ਮਾਰਦੀ ਹੈ, ਭਾਜਪਾ ਨੂੰ ਛੱਡ ਦਿੱਤਾ ਜਾਵੇ, ਕੋਈ ਹੋਰ ਲੱਭ ਲਓ। ਹੋਰ ਕਿਹੜਾ ਲੱਭੇ ਲੈ ਦੇ ਕੇ ਬਹੁਜਨ ਸਮਾਜ ਪਾਰਟੀ ਜਿਹੜੀ ਬਚਦੀ ਹੈ ਜਿਨ੍ਹਾਂ ਦੇ ਨਾਲ ਤੁਰ ਸਕਦੇ ਆ। ਤੇ ਬਹੁਜਨ ਸਮਾਜ ਪਾਰਟੀ ਦਾ ਆਧਾਰ ਲਗਭਗ ਪੰਜਾਬ ਦੇ ਵਿੱਚੋਂ ਖਤਮ ਹੋਣ ਕੰਢੇ ਆ, ਕਿਉਂਕਿ ਉਹਦੀਆਂ ਆਪ ਹੁਦਰੀਆਂ ਖਾਸ ਤੌਰ ਦੇ ਉੱਤੇ ਬਸਪਾ ਸੁਪਰੀਮੋ ਦੀਆਂ, ਉਹਨੇ ਬਸਪਾ ਨੂੰ ਇਸ ਵੇਲੇ ਠੰਡੇ ਬਸਤੇ ਦੇ ਵਿੱਚ ਲਗਭਗ ਪਾਕਿਸਤਾਨ ਮੁਲਕ ਪੱਧਰ ਦੇ ਉੱਤੇ। ਔਰ ਪੰਜਾਬ ਦੇ ਵਿੱਚ ਵੀ ਜਿੱਥੋਂ ਸ਼ੁਰੂ ਹੋਈ ਸੀ, ਬਾਬੂ ਕਾਸ਼ੀ ਰਾਮ ਹੋਰਾਂ ਦੇ ਸੁਪਨੇ ਕੁਝ ਹੋਰ ਸਨ, ਅੱਜ ਕੁਝ ਹੋਰ ਹੋ ਗਏ। ਮੋਦੀ ਸਰਕਾਰ ਦੇ ਦੂਜੀ ਵਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਪੰਜਾਬ ਭਾਜਪਾ ਜਿਹੜੀ ਹੈ ਜੀ ਉਹ ਇਹ ਸੋਚਦੀ ਆ ਕਿ ਜਿਹੜੀ ਕੇਂਦਰੀ ਹਾਈ ਕਮਾਂਡ ਆ ਉਹਦੀ ਤਿੱਖੀ ਅੱਖ ਪੰਜਾਬ ਦੇ ਉੱਤੇ ਆ, ਔਰ ਉਹ ਅਕਾਲੀ ਦਲ ਬਾਦਲ ਤੋਂ ਖਹਿੜਾ ਜਿਹੜਾ ਜੀ ਉਹ ਛਡਾਉਣਾ ਚਾਹੁੰਦੀ ਆ। ਉਹ ਇਹ ਵੀ ਦੇਖ ਰਹੀ ਆ ਕਿ ਕੋਈ ਨਾਲ ਉਹਦੇ ਜਿਹੜਾ ਤੁਰੇ। ਇਸੇ ਕਰਕੇ ਸੁਖਦੇਵ ਸਿੰਘ ਢੀਂਡਸਾ ਦਾ ਮੈਂ ਜਿਹੜਾ ਜੀ ਉਹ ਜ਼ਿਕਰ ਕੀਤਾ ਕਿ ਉਸ ਪਾਸੇ ਵੱਲ ਵੀ ਕਹਾਣੀ ਜਾਂਦੀ ਜਿਹੜੀ ਆ ਜੀ ਉਹ ਦੀਦੀ ਆ, ਕਿਉਂਕਿ ਉੱਥੇ ਜੋ ਭਾਜਪਾ ਚਾਹੁੰਦੀ ਆ ਉਹ ਹੋ ਜਾਣਾ 50-50, ਈਵਨ 50 ਤੋਂ ਵੀ ਵੱਧ ਦੇ ਚਾਂਸ ਜਿਹੜੇ ਜੀ ਉਹ ਬਣ ਜਾਣੇ ਆ। ਜਿਹੜੀ ਨਵਜੋਤ ਕੌਰ ਸਿੱਧੂ ਆ
ਉਹਨੇ ਕਈ ਵਾਰੀ ਇਸ਼ਾਰਾ ਕਰਤਾ ਵੀ ਸਾਨੂੰ ਭਾਜਪਾ ਨਾਲ ਕੋਈ ਪ੍ਰੋਬਲਮ ਨਹੀਂ, ਪ੍ਰੋਬਲਮ ਸਾਨੂੰ ਅਕਾਲੀ ਦਲ ਬਾਦਲ ਦੇ ਨਾਲ ਹੈ। ਜੇ ਅਕਾਲੀ ਦਲ ਬਾਦਲ ਤੋਂ ਪਾਸੇ ਹਟਦੀ ਭਾਜਪਾ ਤੋਂ ਕਹਿੰਦੇ ਅਸੀਂ ਉੱਥੇ ਜਾਣ ਨੂੰ ਤਿਆਰ ਹੈ। ਨਵਜੋਤ ਸਿੰਘ ਸਿੱਧੂ ਹੋਰੀ ਜਾਂਦੇ ਆ ਉੱਥੇ ਜਾਂ ਨਹੀਂ ਜਾਂਦੇ ਇਹ ਤਾਂ ਨਹੀਂ ਕੁਝ ਕਿਹਾ ਜਾ ਸਕਦਾ, ਪਰ ਇੰਨਾ ਕਿਹਾ ਜਾ ਰਿਹਾ ਕਿ ਜਿਹੜੀਆਂ ਤਿਆਰੀਆਂ ਨੇ ਉਹ ਹੇਠਲੇ ਲੈਵਲ ਦੇ ਉੱਤੇ ਵੱਡੇ ਪੱਧਰ ਤੇ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ। ਜਿਹੜੇ ਭਾਜਪਾ ਪੰਜਾਬ ਦੇ ਬੁਲਾਰੇ ਆ ਉਹ ਇਹ ਗੱਲ ਕਹਿੰਦੇ ਆ ਕਿ ਭਾਜਪਾਈਆਂ ਦੇ ਅੰਦਰ ਪੰਜਾਬ ਦੇ ਵਿੱਚ ਆਪਣਾ ਵੱਖਰਾ ਝੰਡਾ ਲਹਿਰਾਉਣ ਦੇ ਵਾਸਤੇ ਕਾਡਰ ਜਿਹੜਾ ਜੀ ਉਹ ਕਾਲਾ ਹੈ। ਉਹ ਕਹਿੰਦੇ ਕਿ ਭਾਜਪਾ ਜਿਹੜੀ 117 ਸੀਟਾਂ ਦੇ ਉੱਤੇ ਉਹ ਆਪਣਾ ਜੋੜ ਤੋੜ ਕਰ ਰਹੀ ਆ। 117 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਜੀ ਉਹ ਲਾ ਦਿੱਤੇ ਜਾਣਗੇ। ਅਜਿਹੀਆਂ ਕਨਸੋਆਂ ਆ ਰਹੀਆਂ ਨੇ। ਦਲਜੀਤ ਸਿੰਘ ਚੀਮਾ ਨੇ ਉਹ ਇਹ ਗੱਲ ਕਹਿੰਦੇ ਆ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਕਾਇਮ ਹੈ, ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ 9 ਮਾਸ ਦਾ ਰਿਸ਼ਤਾ ਜਿਹੜਾ ਅੱਗੇ ਕਹਿੰਦੇ ਹੁੰਦੇ ਆ ਅਕਸਰ। ਦੂਜੇ ਪਾਸੇ ਇਹ ਵੀ ਜਿਹੜਾ ਵੀ ਕਿਹਾ ਜਾ ਰਿਹਾ ਕਿ ਅਕਾਲੀ ਦਲ ਬਾਦਲ ਜਿਹੜਾ ਹੈ ਜੀ ਉਹ ਹੇਠਲਾ ਕਾਡਰ ਤਾਂ ਕਹਿੰਦਾ ਕਿ ਖਹਿੜਾ ਛਡਾ ਲਓ, ਪਾਸੇ ਹੋ ਜਾਓ, ਇਕੱਲੇ ਹੋ ਜਾਓ, ਪਰ ਬਾਦਲ ਪਰਿਵਾਰ ਨੂੰ ਇਹ ਲੱਗਦਾ ਕਿ ਇੱਕ ਸੀਟ ਉੱਥੇ ਬਚੀ ਆ ਜਿਹੜੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਕੇਂਦਰੀ ਮੰਤਰੀ ਬਣਾਇਆ, ਫਿਰ ਉਹਦਾ ਕੀ ਬਣੂਗਾ, ਉਹਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੈਂਡਲ ਕੀਤਾ ਜਾਊਗਾ। ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ, ਜਿਹਦੇ ਕਰਕੇ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਅਜੇ ਖਹਿੜਾ ਛਡਾਉਣ ਦੇ ਰੌਂ ਦੇ ਵਿੱਚ ਜਿਹੜਾ ਉਹ ਨਹੀਂ ਹੈਗਾ। ਉਹ ਸੋਚਦਾ ਕਿ ਜੇ ਜਿੰਨਾ ਚਿਰ ਲੰਘ ਜਾਵੇ ਉਦੋਂ ਤੱਕ ਕਮ ਸੇ ਕਮ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਜਿਹੜਾ ਜੀ ਇਹ ਹੋ ਜਾਊਗਾ ਬਈ ਟਾਈਮ ਹੋਰ ਮਿਲ ਜੂਗਾ ਮੰਤਰਾਲਾ ਹੰਡਾਉਣ ਦਾ, ਤੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਖਾਂਗੇ। ਉਧਰ ਜਿਸ ਤਰੀਕੇ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਹੋਰੀ ਡੇ ਬਾਈ ਡੇ ਖੋਰਾ ਲਾਈ ਜਾਂਦੇ ਆ ਬਾਦਲ ਦਲ ਨੂੰ, ਉਹਦੇ ਨਾਲ ਬਾਦਲ ਦੇ ਦਲ ਦੇ ਵਿੱਚ ਬੈਠੇ ਜਿਹੜੇ ਆਗੂ ਨੇ ਉਹਨਾਂ ਦੇ ਮਨ ਅੰਦਰਲਾ ਡਰ ਜਿਹੜਾ ਜੀ ਉਹ ਇਸ ਵੇਲੇ ਜਾਇਜ਼ ਵੀ ਆ ਕਿ ਜੇ ਕੁਝ ਵੱਡੇ ਆਗੂ ਜਿਨ੍ਹਾਂ ਦੇ ਜਾਣ ਦੇ ਚਾਂਸਸ ਨੇ, ਇੱਕ ਤਾਂ ਮਾਲਵੇ ਤੋਂ ਨੇ ਜੀ ਸਾਬਕਾ ਮੰਤਰੀ, ਦੂਜੇ ਸਾਬਕਾ MP ਨੇ ਇੱਕ ਜਿਹੜੇ ਦੀ ਉਹਨਾਂ ਦੇ ਜਿਹੜਾ ਚੱਲੀ ਜਾਂਦਾ ਕਿ ਉਹ ਆਉਂਦੇ ਦਿਨਾਂ ਦੇ ਦੌਰਾਨ ਛੜੱਪਾ ਮਾਰਨ ਲਈ ਤਿਆਰ ਬੈਠੇ ਆ। ਬਹੁਤ ਹੋਣੇ ਆ ਜੀ, ਬਹੁਤ ਹੋਣੇ ਆ। ਬਾਕੀ ਇੱਕ ਜਿਹੜਾ ਹੋਰ ਅਕਾਲੀ ਦਲ ਬਣਿਆ ਉਹੀ ਉਪਜਿਆ। ਅੱਗੇ ਗੱਲ ਕਰਦੇ ਹਾਂ ਫੇਸਬੁੱਕ ਦੇ ਉੱਤੇ ਜਿਹੜਾ ਵਿਵਾਦ ਆ, ਕੱਲ੍ਹ ਗੱਲ ਕੀਤੀ ਸੀਗੀ ਉਸ ਦੀ, ਤੇ ਕਾਂਗਰਸ ਤੇ BJP ਦੀ ਸ਼ਬਦੀ ਜੰਗ ਜਾਰੀ। ਕਾਂਗਰਸ ਨੇ ਜੀ ਫੇਸਬੁੱਕ ਦਾ ਜਿਹੜਾ CEO ਹੈ ਮਾਰਕ ਜ਼ਕਰਬਰਗ, ਉਹਨੂੰ ਇੱਕ ਚਿੱਠੀ ਲਿਖ ਕੇ ਫੇਸਬੁੱਕ ਇੰਡੀਆ ਉੱਤੇ ਚੋਣਾਂ ਦੇ ਪ੍ਰਬੰਧ ਦੇ ਵਿੱਚ ਦਖਲ ਦੇਣ ਦਾ ਦੋਸ਼ ਜਿਹੜਾ ਵੀ ਉਹ ਲਾਤਾ ਲਿਖਤੀ ਰੂਪ ਦੇ ਵਿੱਚ। ਕਾਂਗਰਸ ਨੇ ਫੇਸਬੁੱਕ ਇੰਡੀਆ ਲੀਡਰਸ਼ਿਪ ਟੀਮ ਦੇ ਵਤੀਰੇ ਤੇ ਇਹਦੇ ਆਪਰੇਸ਼ਨਾਂ ਦੀ ਨਿਰਧਾਰਤ ਸਮੇਂ ਦੇ ਵਿੱਚ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਆ। ਕਾਂਗਰਸ ਦੇ ਜਨਰਲ ਸਕੱਤਰ AC ਵੇਣੂਗੋਪਾਲ ਨੇ ਚਿੱਠੀ ਲਿਖ ਕੇ ਇਹ ਮੰਗ ਰੱਖੀ ਆ ਕਿ ਅੰਦਰੂਨੀ ਜਾਂਚ ਮੁਕੰਮਲ ਹੋਣ ਤੇ ਇਹਦੇ ਸੰਬੰਧੀ ਰਿਪੋਰਟ ਸੌਂਪੇ ਜਾਣ ਤੱਕ ਕੰਪਨੀ ਫੇਸਬੁੱਕ ਇੰਡੀਆ ਦੇ ਆਪਰੇਸ਼ਨਾਂ ਨੂੰ ਚਲਾਉਣ ਲਈ ਨਵੀਂ ਟੀਮ ਤਾਇਨਾਤ ਕਰਨ ਦੇ ਉੱਤੇ ਵਿਚਾਰ ਕਰੇ ਤਾਂ ਕਿ ਜਾਂਚ ਦਾ ਅਮਲ ਅਸਰ ਅੰਦਾਜ਼ ਨਾ ਹੋਵੇ। ਐਕਚੁਅਲੀ ਆਪਾਂ ਕੱਲ੍ਹ ਗੱਲ ਕੀਤੀ ਸੀ ਵਿਸਥਾਰ ਦੇ ਵਿੱਚ ਕਿ ਜਿਹੜਾ ਅਮਰੀਕਾ ਦਾ ਵਾਲ ਸਟਰੀਟ ਜਰਨਲ ਹੈ ਉਹਨੇ ਆਪਣੀ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਫੇਸਬੁੱਕ ਨੇ ਭਾਰਤ ਦੇ ਵਿੱਚ ਆਪਣੇ ਕਾਰੋਬਾਰੀ ਹਿੱਤਾਂ ਦੇ ਮੱਦੇਨਜ਼ਰ ਸੱਤਾਧਾਰੀ ਭਾਜਪਾ ਆਗੂਆਂ ਦੇ ਵੱਲੋਂ ਕੀਤੀਆਂ ਨਸਲੀ ਤਕਰੀਰਾਂ ਲਈ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇਸ ਚਿੱਠੀ ਦੀ ਕਾਪੀ ਸਾਂਝੀ ਕਰਦਿਆਂ ਹੋਇਆਂ ਸਾਰੇ ਭਾਰਤੀਆਂ ਨੂੰ ਫੇਸਬੁੱਕ ਨੂੰ ਸਵਾਲ ਪੁੱਛਣ ਦੀ ਲੋੜ ਜਿਹੜੀ ਜੀ ਉਹ ਇਹ ਕਿਹਾ। ਰਾਹੁਲ ਨੇ ਟਵੀਟ ਕੀਤਾ ਕਿ ਅਸੀਂ ਸਖਤ ਘਾਲਣਾ ਦੇ ਨਾਲ ਪ੍ਰਾਪਤ ਕੀਤੀ ਜਮਹੂਰੀਅਤ ਚ ਕਿਸੇ ਤਰ੍ਹਾਂ ਦੇ ਜੋੜ ਤੋੜ ਦੀ ਇਜਾਜ਼ਤ ਨਹੀਂ ਦੇਵਾਂਗੇ। ਉਹਨਾਂ ਨੇ ਕਿਹਾ ਕਿ ਜਿਹੜਾ ਵਾਲ ਸਟਰੀਟ ਜਰਨਲ ਹੈ ਉਹਦੇ ਖੁਲਾਸੇ ਤੋਂ ਬਾਅਦ ਭਾਰਤੀਆਂ ਨੂੰ ਫੇਸਬੁੱਕ ਤੋਂ ਸਵਾਲ ਪੁੱਛਣ ਦੀ ਲੋੜ ਹੈ। ਭਾਜਪਾ ਜਿਹੜੀ ਹੈ ਜੀ ਉਹਨੇ ਕਾਂਗਰਸ ਤੇ ਨਿਸ਼ਾਨਾ ਲਾਇਆ, ਇਹ ਕਿਹਾ ਕਿ ਏਦਾਂ ਦੇ ਲੋਕ ਜਿਨ੍ਹਾਂ ਦਾ ਸਿਆਸੀ ਆਧਾਰ ਸੁੰਗੜ ਚੁੱਕਿਆ ਉਹ ਫੇਸਬੁੱਕ ਵਰਗੇ ਪਲੇਟਫਾਰਮਾਂ ਦੇ ਉੱਤੇ ਜਿਹੜੀ ਜੀ ਆਪਣਾ ਕਬਜ਼ਾ ਜਮਾਉਣਾ ਚਾਹੁੰਦੇ ਆ। ਰਵੀ ਸ਼ੰਕਰ ਪ੍ਰਸਾਦ ਭਾਜਪਾ ਆਗੂ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਦਾ ਇਹ ਮੰਨਣਾ ਕਿ ਜਿਹੜੀ ਸੰਸਥਾ ਅਦਾਰਾ ਉਹਨਾਂ ਦੇ ਮੁਆਫਕ ਕੰਮ ਨਹੀਂ ਕਰਦਾ ਉਹ ਭਾਜਪਾ ਤੇ RSS ਦੇ ਦਬਾਅ ਦੇ ਹੇਠ ਹੈ। ਉਹਨੇ ਇਹ ਗੱਲ ਕਹੀ ਹੈ ਕਿ ਕਿਸੇ ਨੂੰ ਆਪਣੀ ਵਿਚਾਰਧਾਰਾ ਤੋਂ ਬੇਫਿਕਰ ਹੋ ਕੇ ਆਪਣਾ ਨਜ਼ਰੀਆ ਰੱਖਣ ਦੀ ਜਿਹੜੀ ਹੈ ਉਹ ਖੁੱਲ੍ਹ ਹੈ। ਹੁਣ ਇੱਥੇ ਜਿਹੜਾ ਨਾ ਜੀ ਉਹ ਸਵਾਲ ਵੱਡਾ ਜਿਹੜਾ ਜੀ ਬਣਦਾ ਕਿ ਇਹ ਕੀ ਹੁਣ ਜਿਹੜੀ ਇਹ ਲੜਾਈ ਆ ਫੇਸਬੁੱਕ ਤੱਕ ਸਿਮਟ ਕੇ ਜਿਹੜੀ ਉਹ ਰਹਿ ਜੂਗੀ, ਜਾਂ ਦੂਜਾ ਸਵਾਲ ਇਹ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਸਾਈਟਸ ਨੇ ਉਹਨਾਂ ਦੀ ਇੰਨਾ ਜ਼ਿਆਦਾ ਜਿਹੜਾ ਜੀ ਅਸਰ ਹੋ ਗਿਆ ਕਿ ਉਹ ਸਰਕਾਰਾਂ ਦੇ ਵਿੱਚ
ਡਾਇਰੈਕਟਲੀ ਦਖਲ ਇੱਕ ਕਿਸਮ ਦੇ ਨਾਲ ਜਿਹੜਾ ਉਹ ਦੇਣ ਲੱਗ ਪਏ। ਉਂਝ ਵੈਸੇ ਫੇਸਬੁੱਕ ਨੇ ਜਿਹੜਾ ਡਾਟਾ ਦਿੱਤਾ ਉਹਦੇ ਵਿੱਚ ਉਹਨੇ ਇਹ ਗੱਲ ਆਖੀ ਆ ਫੇਸਬੁੱਕ ਨੇ ਕਿ ਅਸੀਂ ਤਾਂ 19 ਦੇ ਵਿੱਚ ਜਿਹੜੀਆਂ ਹੇਟਸ ਨੇ ਉਹ ਵੀ ਬਹੁਤ ਸਾਰੀਆਂ ਡਿਲੀਟ ਕੀਤੀਆਂ, 20 ਦੇ ਵਿੱਚ ਵੀ ਜਿਹੜੀਆਂ ਸੀਗੀਆਂ ਉਹ ਡਿਲੀਟ ਕੀਤੀਆਂ, ਤੇ ਅੱਗੋਂ ਜੇ ਲੋੜ ਪਊਗੀ ਤਾਂ ਉਹ ਹੋਰ ਅਜੇ ਜਿਹੜੀਆਂ ਦੀ ਡਿਲੀਟ ਕਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਵਿਸ਼ਵ ਭਰ ਦੇ ਵਿੱਚ ਇੱਕੋ ਜਿਹੀਆਂ ਨੇ, ਕਿਸੇ ਮੁਲਕ ਦੇ ਵਿੱਚ ਵੱਖਰੀਆਂ ਜਿਹੜੀਆਂ ਉਹ ਨਹੀਂ ਹੈਗੀਆਂ। ਇਹ ਡਾਟਾ ਉਹਨਾਂ ਨੇ ਜਿਹੜਾ ਉਹ ਜਾਰੀ ਕੀਤਾ। ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਜਿਹੜੀਆਂ ਅਜਿਹੀਆਂ ਸਾਈਟ ਸੀਗੀਆਂ ਦੀ ਹੁਣ ਅਸਲੀਅਤ ਉਹਨਾਂ ਦੀ ਪਤਾ ਲੱਗਣੀ ਸ਼ੁਰੂ ਹੋ ਗਈ ਨਾ ਜੀ, ਕਿ ਕਿੱਥੋਂ ਪੈਸੇ ਐਕਚੁਅਲੀ ਬਣਦੇ ਨੇ। ਜੀ ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਕਰੋਨਾ ਦੇ ਨਾਲ ਪੰਜਾਬ ਦੇ ਵਿੱਚ ਹੋਰ ਮੌਤਾਂ ਦੀ ਗਿਣਤੀ ਵਧੀ ਹੈ। ਬਿਲਕੁਲ ਜੀ, ਪੰਜਾਬ ਦੇ ਵਿੱਚ 35 ਮੌਤਾਂ ਜਿਹੜੀਆਂ ਦੀ ਪਿਛਲੇ 24 ਘੰਟਿਆਂ ਦੇ ਦੌਰਾਨ ਹੋਰ ਹੋ ਗਈਆਂ ਨੇ। 24 ਘੰਟਿਆਂ ਦੇ ਦੌਰਾਨ 1704 ਨਵੇਂ ਮਾਮਲੇ ਜਿਹੜੇ ਜੀ ਉਹ ਸਾਹਮਣੇ ਆਏ ਆ, ਔਰ ਇੱਥੇ 34,400 ਗਿਣਤੀ ਜਿਹੜੀ ਉਹ ਹੋ ਚੁੱਕੀ ਹੋਈ ਆ। ਮੌਤਾਂ ਦੀ ਗਿਣਤੀ ਜਿਹੜੀ ਆ ਉਹ 898 ਤੱਕ ਪਹੁੰਚ ਗਈ ਜਿਹੜੀ ਉਹ ਹੋਈ ਆ ਪੰਜਾਬ ਇਕੱਲੇ ਦੇ ਵਿੱਚ। ਲੁਧਿਆਣੇ 'ਚ 8, ਅੰਮ੍ਰਿਤਸਰ, ਪਟਿਆਲਾ ਤੇ ਸੰਗਰੂਰ ਦੇ ਵਿੱਚ 4-4, ਮੋਹਾਲੀ ਤੇ ਨਵਾਂ ਸ਼ਹਿਰ ਦੇ ਵਿੱਚ 3-3, ਰੋਪੜ ਤੇ ਤਰਨਤਾਰਨ ਦੇ ਵਿੱਚ 2-2, ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ 1-1 ਵਿਅਕਤੀ ਨੇ ਇਹਦੀ ਜਿਹੜੀ ਜਾਨ ਹੈ ਉਹ ਲਈ ਹੈ ਜੀ ਇਹਦੀ ਵਜ੍ਹਾ ਕਰਕੇ। ਐਕਚੁਅਲੀ ਜਿਹੜੇ ਸਿਆਸਤਦਾਨ ਨੇ ਜੀ ਉਹਨਾਂ ਦੇ ਘਰਾਂ ਦੇ ਦੁਆਲੇ ਵੀ ਜਿਹੜੀਆਂ ਘੰਟੀਆਂ ਨੇ ਉਹ ਖੜਕ ਰਹੀਆਂ ਨੇ। ਬਾਦਲ ਪਰਿਵਾਰ ਦੀਆਂ ਬਰੂਹਾਂ ਤੱਕ ਚਲੇ ਗਿਆ ਕਰੋਨਾ ਵਾਇਰਸ। ਉਹਦੇ ਜਿਹੜੇ ਇੱਥੇ ਕੁੱਕ ਨੇ ਉਹਨਾਂ ਨੂੰ ਜਿਹੜਾ ਜੀ ਉਹ ਕਰੋਨਾ ਵਾਇਰਸ ਪਾਇਆ ਗਿਆ, 2 ਜਾਣਿਆਂ ਨੂੰ। ਔਰ ਜਿਹੜੇ ਬਾਦਲ ਪਰਿਵਾਰ ਦੇ ਸੁਖਬੀਰ ਬਾਦਲ ਹੋਰਾਂ ਦੇ ਬੱਚੇ ਨੇ ਉਹਨਾਂ ਦੇ ਉੱਤੇ ਤੁਸੀਂ ਕਹਿ ਲਓ ਕਿ ਇਹ ਤਲਵਾਰ ਲਟਕਣ ਲੱਗੀ ਹੈ ਜੀ ਕਰੋਨਾ ਵਾਇਰਸ ਦੀ। ਔਰ ਜਿਹੜੇ 15 ਅਗਸਤ ਨੂੰ ਝੰਡਾ ਲਹਿਰਾ ਕੇ ਆਏ ਸੀਗੇ ਗੁਰਪ੍ਰੀਤ ਸਿੰਘ ਕਾਂਗੜ ਹੋਰੀ ਮਾਨਸਾ ਦੇ ਵਿੱਚ, 10 ਬੰਦੇ ਜਿਹੜੇ ਉਹਨਾਂ ਦੇ ਨੇੜੇ ਵਾਲੇ ਨਾਲ ਸੰਪਰਕ 'ਚ ਆਏ ਉਹ ਪੋਜ਼ਿਟਿਵ ਪਾਏ ਗਏ ਆ। ਇਹਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸੀ ਹੋ ਗਏ। ਜਿਹੜੇ ਨਾਜਰ ਸਿੰਘ ਮਾਨਸ਼ਾਹੀਆ ਵੀ ਜਿਹੜੇ ਦੀ ਉਹ ਸ਼ਾਮਲ ਨੇ। ਔਰ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਚੀਮਾ, ਉਹਨਾਂ ਨੇ ਹਰਪਾਲ ਸਿੰਘ ਚੀਮਾ ਹੋਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਇਹ ਵਿਧਾਨ ਸਭਾ ਦੇ ਮੈਂਬਰ ਜਾਂ ਮੰਤਰੀ ਜਿਹੜੇ ਨੇ ਜਿਹੜੇ ਕਰੋਨਾ ਪੋਜ਼ਿਟਿਵ ਪਾਏ ਗਏ ਆ, ਇਹਨਾਂ ਨੂੰ ਆਪਣਾ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਕਰਵਾਉਣਾ ਚਾਹੀਦਾ। ਇਹ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਨਾ ਜਾਣ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਸਰਕਾਰੀ ਹਸਪੀਟਲ ਜਿਹੜੇ ਨੇ ਉਹਨਾਂ ਦੇ ਮੌਜੂਦਾ ਹਾਲਾਤ ਜਿਹੜੇ ਜੀ ਉਹ ਕਿਹੋ ਜਿਹੇ ਬਣੇ ਹੋਏ ਨੇ। ਜੇ ਸਰਕਾਰੀ ਹਸਪੀਟਲਾਂ ਦੀ ਗੱਲ ਜਿਹੜੀ ਜੀ ਚੱਲੀ ਹੈ ਤਾਂ ਪ੍ਰਾਈਵੇਟ ਦੀ ਵੀ ਕਰਨੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮਰੀਜ਼ ਜਿਹੜਾ ਪ੍ਰਾਈਵੇਟ ਹਸਪੀਟਲ ਦਾਖਲ ਹੋਇਆ, ਉਹਦਾ 22 ਲੱਖ ਤੋਂ ਉੱਪਰ ਦਾ ਬਿੱਲ ਜਿਹੜਾ ਸੀਗਾ ਜੀ ਉਹ ਬਣਾ ਦਿੱਤਾ, ਬਚਾਇਆ ਫਿਰ ਵੀ ਨਹੀਂ ਜਾ ਸਕਿਆ। ਸਰਕਾਰ ਨੇ ਇਹ ਕੀਤਾ ਹੈ ਕਿ 18,000 ਰੁਪਇਆ ਤੁਸੀਂ ਦਿਨ ਦਾ ਲੈ ਸਕਦੇ ਹੋ, ਮੈਕਸੀਮਮ 6 ਲੱਖ ਤੋਂ ਉੱਪਰ ਪੈਸਾ ਨਹੀਂ ਲੈਣਾ। ਇਹਨਾਂ ਨੇ ਹੁਣ 22 ਲੱਖ ਦੇ ਨੇੜੇ ਜਿਹੜਾ ਜੀ ਉਹ ਕਿਵੇਂ ਇਹ ਬਣਾਤਾ ਪ੍ਰਾਈਵੇਟ ਹਸਪੀਟਲ। ਲੋਕ ਚਫੇਰਿਓਂ ਜਿਹੜਾ ਜੀ ਉਹ ਫਸੇ ਹੋਏ ਆ, ਮਰ ਰਹੇ ਆ। ਸਰਕਾਰੀ ਹਸਪਤਾਲਾਂ ਦੇ ਵਿੱਚ ਬੈੱਡ ਹੈ ਨਹੀਂ, ਕੁਰਬਲ ਹੋ ਰਹੀ ਆ। ਉਧਰ ਪ੍ਰਾਈਵੇਟ ਹਸਪੀਟਲਾਂ ਵਾਲੇ ਜਿਹੜਾ ਜੀ ਉਹ ਆਪਣੇ ਜਮੂਰ ਤੇ ਦੂਜੇ ਸੰਦ ਲੈ ਕੇ ਬੈਠੇ ਆ ਵੀ ਤੁਸੀਂ ਆਓ ਸਹੀ, ਅਸੀਂ ਤੁਹਾਡੀ ਚੰਮ ਜਿਹੜੀ ਦੀ ਉਹ ਲਾਵਾਂਗੇ। ਇਹ ਹਾਲਾਤ ਜਿਹੜੇ ਜੀ ਉਹ ਸੂਬੇ ਦੇ ਬਣੇ ਪਏ ਆ। ਸਰਕਾਰ ਕਹਿੰਦੀ ਆ ਕਿ ਮਿਸ਼ਨ ਫਤਿਹ ਜਿਹੜਾ ਜੀ ਬੜਾ ਕਾਮਯਾਬੀ ਦੇ ਨਾਲ ਵੱਧ ਰਿਹਾ ਅੱਗੇ। ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜੇ ਲੋੜ ਪਈ ਤਾਂ ਅਸੀਂ ਦੁਬਾਰਾ ਤੋਂ ਲੋਕਡਾਊਨ ਵੱਲ ਨੂੰ ਜਿਹੜਾ ਜੀ ਉਹ ਤੁਰ ਸਕਦੇ ਆ। ਜਿਹੜੇ ਪੰਜਾਬ ਦੇ ਸਿਹਤ ਮੰਤਰੀ ਆ ਉਹ ਇਹ ਬਿਆਨ ਦੇਈ ਜਾਂਦੇ ਆ ਕਿ ਸਤੰਬਰ ਮਹੀਨੇ ਦੇ ਵਿੱਚ ਕਰੋਨਾ ਵਾਇਰਸ ਪੀਕ ਤੇ ਹੋਊਗਾ, ਭਾਵ ਕਿ ਅਜੇ ਹੋਰ ਜਿਹੜਾ ਜੀ ਉਹ ਵਧੂਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।